ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਬ ਡਿਜੀਟਲ ਨੈਟਵਰਕਸ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ, ਟਿਕਟੋਕ ਤੇ ਸਭ ਨੂੰ ਜੀ ਆਇਆਂ ਨੂੰ ਆਖਦੇ ਆ। ਇਹ ਅਪਡੇਟ ਪਾਕਿਸਤਾਨ ਹੈ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ ਤੇ ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ जी। मसूद मल्ली वालों भी सब देखण और सुनने वालियां दी सेवा च बड़ा अदब भरिया निक्का जिहा दोवें हाथ जोड़ के सलाम आदाब और सत श्री अकाल जी। 25 अगस्त साल 2025 का दिन डुब रहा है अमेरिका च और पाकिस्तान च 26 अगस्त साल 2025 का दिन चढ़ चुकिया है। पाकिस्तान दे नाल जुड़ियां पिछलियां 24 घंटे दीयां वड्डियां खबरां दा बुलेटिन लैके आप सब दे रूबरू हाज़र हाँ। और पाकिस्तान दे नाल जुड़ियां खबरां तुसीं मंडे टू फ्राइडे पंजाबी रेडियो USA दे सारे नेटवर्क्स डिजिटल और रेडियो दे जिहड़े जिद्दां प्रवीण होणां ने दस्सिया उत्थे सुन सकदे जे। इन्हां खबरां नूं स्पॉन्सर करना होवे ते साडा टेलीफोन नंबर है 408 272 5200 408 272 5200। जी मसूद, पहली खबर ले ਵਧਦੇ ਆ। ਬੰਗਲਾਦੇਸ਼ ਕਿਹੜੀ ਮਾਫੀ ਦੀ ਗੱਲ ਕਰ ਰਿਹਾ ਹੈ? ਇਸਹਾਕਦਾਰ ਹੋਰਾਂ ਨੂੰ ਬੰਗਲਾਦੇਸ਼ੀ ਪੱਤਰਕਾਰਾਂ ਨੇ ਵੀ ਰੋਕਿਆ, ਸਵਾਲ ਜਵਾਬ ਵੀ ਹੋਏ, ਉਹਨਾਂ ਨੇ ਅੱਗੋਂ ਕੀ ਜਵਾਬ ਦਿੱਤੇ ਨੇ? ਅਸਲ ਦੇ ਵਿੱਚ ਬੰਗਲਾਦੇਸ਼ ਦੀ ਮੰਗ ਹੈ ਪਾਕਿਸਤਾਨ ਤੋਂ। ਹੁਣ ਜਦੋਂ ਕਿ ਹਸੀਨਾ ਵਾਜਿਦ ਦੀ ਸਰਕਾਰ ਟੁਰ ਗਈ ਤੇ ਇਸ ਵੇਲੇ ਬੰਗਲਾਦੇਸ਼ 'ਚ ਜਿਹੜਾ ਰਾਜ ਆ ਆਖਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਨਵਾਜ਼ ਸਰਕਾਰ ਹੈ ਜਾਂ ਪਾਕਿਸਤਾਨ ਦੀ ਹਾਮੀ ਸਰਕਾਰ ਹੈ ਜਿਹੜੀ ਉਹ ਹੈ। ਸੋ ਉਹਨਾਂ ਵੱਲੋਂ ਇਹ ਆਖਣਾ ਹੈ ਕਿ ਜੀ ਪਾਕਿਸਤਾਨ ਵੱਖਰਿਆਂ ਹੋ ਕੇ ਸਾਡੇ ਬੰਗਲਾਦੇਸ਼ ਬਣਨ ਨੂੰ ਪਹਿਲਾਂ ਤਾਂ ਕਬੂਲ ਕਰੇ। ਉਦੋਂ ਜਿਹੜੀ ਨਸਲਕੁਸ਼ੀ ਕੀਤੀ ਗਈ, ਜ਼ੁਲਮ ਕੀਤਾ ਗਿਆ, ਧੱਕਾ ਕੀਤਾ ਗਿਆ ਪਾਕਿਸਤਾਨੀ ਫੌਜ ਵੱਲੋਂ, ਉਹਦੇ ਤੇ ਪਾਕਿਸਤਾਨ ਮਾਫੀ ਮੰਗੇ। ਔਰ ਸਾਡੇ ਉਦੋਂ ਇੱਕ ਮੁਲਕ ਜਦੋਂ ਦੂਸਰੇ ਮੁਲਕ ਤੋਂ ਵੱਖਰਾ ਹੁੰਦਾ ਤੇ ਫਿਰ ਵੰਡਾਂ ਵੀ ਤੇ ਹੁੰਦੀਆਂ ਹਨ ਨਾ। ਸਾਡਾ ਜੋ ਬਣਦਾ ਉਹ ਵੀ ਦਵੇ। 1970 ਦੇ ਵਿੱਚ ਸਮੁੰਦਰੀ ਤੂਫਾਨ ਦੇ ਨਾਲ ਜਿਹੜੀਆਂ ਤਬਾਹੀਆਂ ਹੋਈਆਂ ਸੀਗੀਆਂ ਉਦੋਂ ਆਲਮੀ ਇਮਦਾਦ ਆਈ ਸੀਗੀ, ਏਡ ਆਈ ਸੀਗੀ ਪਾਕਿਸਤਾਨ ਨੂੰ, ਉਹ ਵੀ ਸਾਨੂੰ ਦਵੇ। ਬਹੁਤ ਸਾਰੀਆਂ ਹੋਰ ਮੰਗਾਂ ਨੇ ਜਿਹੜੀਆਂ ਉਹ ਵੀ ਉਹਨਾਂ ਦੀਆਂ ਹੈ ਨੇ। ਸੋ ਇਹਦੇ ਤੇ ਜਿਹੜੇ ਬੰਗਲਾਦੇਸ਼ ਦੇ ਸੈਕਟਰੀ ਫਾਰਨ ਅਫੇਅਰਸ ਨੇ ਤੋਹੀਦ ਹੁਸੈਨ, ਉਹਨਾਂ ਵੱਲੋਂ ਬਕਾਇਦਾ ਹੈ ਜਿਹੜਾ ਉਹ ਆਖਿਆ ਗਿਆ ਕਿ ਜੀ ਪਾਕਿਸਤਾਨ ਦੇ ਨਾਲ ਮਾਫੀ ਵਾਲਾ ਮਾਮਲਾ ਜਿਹੜਾ ਉਹਨੂੰ ਵੀ ਨਾਲ ਲੈ ਕੇ ਅਸੀਂ ਟੁਰ ਰਹੇ ਹਾਂ। ਹਜੇ ਤੱਕ ਪਾਕਿਸਤਾਨ ਨੇ ਮਾਫੀ ਨਹੀਂ ਮੰਗੀ, ਪਰ ਅਸੀਂ ਚਾਹੁੰਦੇ ਪਾਕਿਸਤਾਨ ਦੇ ਨਾਲ ਤਾਲੁਕ ਵਾਸੀਆਂ ਦਾ ਸੁਧਾਰ ਆ ਜਿਹੜਾ ਉਹ ਬਾਕੀ ਮਾਮਲੇ ਅਸੀਂ ਸੁਧਾਰੀਏ। ਇਸ ਤੋਂ ਬਾਅਦ ਜਦੋਂ ਇਸਹਾਕਦਾਰ ਹੁਣੇ ਗੱਲਬਾਤ ਤੋਂ ਬਾਅਦ ਬਾਹਰ ਆਏ ਤੇ ਬੰਗਲਾਦੇਸ਼ੀ ਪੱਤਰਕਾਰਾਂ ਨੇ ਵੀ ਘੇਰ ਲਿਆ। ਉਹਨਾਂ ਆਖਿਆ ਕਿ ਕੀ ਜੀ ਤੁਸੀਂ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਹੋ। ਡਿਪਟੀ ਪ੍ਰਾਈਮ ਮਿਨਿਸਟਰ ਹੋਣ ਦੇ ਨਾਲ ਤੁਸੀਂ ਫਾਰਨ ਅਫੇਅਰਸ ਦੇ ਜਾਂ ਕਹਿ ਲਓਗੇ ਫਾਰਨ ਮਿਨਿਸਟਰ ਵੀ ਹੋ। ਪਾਕਿਸਤਾਨ ਮਾਫੀ ਮੰਗਣ ਤੋਂ ਕਿਉਂ ਹਿਚਕਿਚਾਉਣ ਡਿਆ? ਤੇ ਇਸਹਾਕਦਾਰ ਹੋਣਾ ਨੇ ਪਹਿਲੀ ਵਾਰ ਬੰਗਲਾਦੇਸ਼ੀ ਔਰ ਇੰਟਰਨੈਸ਼ਨਲ ਮੀਡੀਆ ਦੇ ਸਾਹਮਣੇ ਆਖਿਆ ਕਿ ਜੀ ਪਾਕਿਸਤਾਨ ਬਿਲਕੁਲ ਨਹੀਂ ਹਿਚਕਿਚਾਉਣ ਡਿਆ, ਨਾ ਸਾਨੂੰ ਮਾਫੀ ਮੰਗਣ ਚ ਕੋਈ ਯਾਰ ਹੈ। ਪਾਕਿਸਤਾਨ ਪਹਿਲਾਂ 2 ਵਾਰ ਮਾਫੀ ਮੰਗ ਚੁੱਕਿਆ। ਪਹਿਲੀ ਵਾਰ ਪਾਕਿਸਤਾਨ ਨੇ 1974 ਚ ਮੰਗੀ ਸੀਗੀ ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜ਼ੁਲਫਕਾਰ ਅਲੀ ਭੁੱਟੋ ਸਨ। ਉਦੋਂ ਜ਼ੁਲਫਕਾਰ ਅਲੀ ਭੁੱਟੋ ਨੇ ਬੰਗਲਾਦੇਸ਼ ਤੋਂ ਮਾਫੀ ਮੰਗੀ। 1971 ਤੋਂ ਲੈ ਕੇ 1974 ਤੱਕ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਨਹੀਂ ਮੰਨਿਆ। ਪਾਕਿਸਤਾਨ ਦਾ ਇਹੀ ਮੰਨਣਾ ਸੀਗਾ ਕਿ ਇੰਡੀਆ ਨੇ ਸਾਡੇ ਅੰਦਰ ਦੇ ਮਾਮਲੇ ਨੇ ਜਿਹੜੇ ਉਹਨਾਂ 'ਚ ਦਖਲ ਦੇ ਕੇ ਬੰਗਲਾਦੇਸ਼ ਨੂੰ ਤੋੜ ਕੇ ਵੱਖਰਿਆਂ ਕੀਤਾ। ਦੁਨੀਆ ਬੰਗਲਾਦੇਸ਼ ਨੂੰ ਮੰਨ ਕੇ ਗਲਤੀ ਕਰ ਰਹੀ ਹੈ, ਪਾਕਿਸਤਾਨ ਦੇ ਨਾਲ ਧੱਕਾ ਹੈ। ਫਿਰ 1974 ਚ ਇਸਲਾਮਿਕ ਸਮਿਟ ਹੋਇਆ ਜਦੋਂ ਪਾਕਿਸਤਾਨ 'ਚ, ਤੇ ਉਦੋਂ ਜ਼ੁਲਫਕਾਰ ਅਲੀ ਭੁੱਟੋ ਨੇ ਉਹਨਾਂ ਨੇ ਜਿਹੜੇ ਬੰਗਲਾਦੇਸ਼ ਦੇ ਪ੍ਰਧਾਨ ਸਨ ਮੁਜੀਬੁਰ ਰਹਿਮਾਨ, ਉਹਨਾਂ ਨੂੰ ਸੱਦਿਆ ਔਰ ਸੱਦਣ ਦੇ ਉੱਤੇ ਉਹਨਾਂ ਨੇ ਬਕਾਇਦਾ ਬੰਗਲਾਦੇਸ਼ ਨੂੰ ਮੰਨਿਆ। ਔਰ ਉਦੋਂ ਸਮਝੌਤਾ ਇਹ ਹੋਇਆ ਸੀਗਾ ਕਿ ਉਹ 195 ਪਾਕਿਸਤਾਨੀ ਫੌਜੀ ਜਿਨ੍ਹਾਂ ਨੂੰ ਬੰਗਲਾਦੇਸ਼ 'ਚ ਜੰਗੀ ਕੈਦੀ ਬਣਾਇਆ ਗਿਆ ਆ, ਇਹਦੇ ਬਦਲੇ ਉਹ ਰਿਹਾ ਕੀਤੇ ਜਾਣਗੇ। ਸੋ ਇਹਦੇ ਬਦਲੇ ਉਹ ਰਿਹਾ ਕੀਤੇ ਗਏ। ਪਹਿਲੀ ਮਾਫੀ ਤੇ ਹੋ ਗਈ ਇਹ। ਹੁਣ ਬੰਗਲਾਦੇਸ਼ੀ ਨੂੰ ਮੰਨਣ ਜਾਂ ਨਾ ਮੰਨਣ, ਉਹ ਇਹ ਸਮਝਦੇ ਨੇ ਕਿ ਸਾਡੇ ਹੁਕਮਰਾਨਾਂ ਨੇ ਉਦੋਂ ਇਹ ਸਮਝੌਤਾ ਕੀਤਾ ਤੇ ਯਾਰ ਤੁਹਾਡਿਆਂ ਨੇ ਕੀਤਾ। ਦੂਸਰੀ ਵਾਰ ਇਸਹਾਕਦਾਰ ਹੋਣਾ ਨੇ ਆਖਿਆ ਕਿ 2002 ਚ ਉਦੋਂ ਤੇ ਪਾਕਿਸਤਾਨੀ ਹੁਕਮਰਾਨੀਆਂ ਪ੍ਰਧਾਨ ਫੌਜੀ ਡਿਕਟੇਟਰ ਜਨਰਲ ਪਰਵੇਜ਼ ਮੁਸ਼ਰਫ ਹੋਣੇ ਨੇ ਜਿਹੜੇ ਜਿਨ੍ਹਾਂ ਦਾ ਫੌਜੀ ਰਾਜ ਸੀਗਾ, ਉਹ ਜਦੋਂ ਬੰਗਲਾਦੇਸ਼ ਆਏ ਤੇ ਉਹਨਾਂ ਨੇ ਵੀ ਮਾਫੀ ਮੰਗੀ। ਅਸੀਂ 2 ਵਾਰ ਮਾਫੀ ਮੰਗ ਚੁੱਕੇ ਹਾਂ। ਲਬਲ ਹੈ ਜੋ ਉਹਨਾਂ ਦਾ ਇਹ ਸੀਗਾ ਕਿ ਇਹਨਾਂ ਨਿੱਕੀਆਂ ਸ਼ੈਵਾਂ ਨੂੰ ਛੱਡ ਕੇ ਨਾ ਸਾਨੂੰ ਅੱਗੇ ਟੁਰਨਾ ਚਾਹੀਦਾ, ਹੋਰ ਬਹੁਤ ਸਾਰੀਆਂ ਲੋੜਾਂ ਥੋੜਾਂ ਨੇ। ਇਸ ਇਸਹਾਕਦਾਰ ਹੋਣਾ ਦੇ ਬਿਆਨ ਤੋਂ ਬਾਅਦ ਵੀ ਬੰਗਲਾਦੇਸ਼ ਦੇ ਜਿਹੜੇ ਸੈਕਟਰੀ ਫਾਰਨ ਅਫੇਅਰਸ ਨੇ ਤੋਹੀਦ ਹੁਸੈਨ ਹੋਣਾ ਨੇ ਆਖਿਆ ਕਿ ਜੀ ਮੈਂ ਇਸਹਾਕਦਾਰ ਦੀ ਇਸ ਗੱਲਬਾਤ ਤੋਂ ਸਹਿਮਤ ਨਹੀਂ। ਚਲੋ ਮਸੂਦ ਖਬਾਰ ਨੇ ਅਗਲੀ ਖਬਰ ਲੈ। ਪਾਕਿਸਤਾਨ ਨੇ ਗ੍ਰੇਟਰ ਇਸਰਾਈਲ ਮਨਸੂਬੇ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਤੇ ਨਾਲ 7 ਸਲਾਮਾਂ ਵੀ ਦੇ ਦਿੱਤੀਆਂ ਨੇ। ਕੀ ਖਬਰਾਂ ਨੇ ਇਸ ਬਾਰੇ? ਜੀ ਖਬਰਾਂ ਇਹ ਨੇ ਕਿ ਸਊਦੀ ਅਰਬ ਦੇ ਵਿੱਚ ਇਸਲਾਮਿਕ ਮੁਲਕਾਂ ਦਾ ਇਕੱਠ ਹੋਇਆ ਹੈ ਜਿਹਦੇ 'ਚ ਇਸਰਾਈਲੀ ਪ੍ਰਾਈਮ ਮਿਨਿਸਟਰ ਨਤਨਯਾਹੂ ਨੇ ਜਿਹੜੇ ਉਹਨਾਂ ਵੱਲੋਂ ਗ੍ਰੇਟਰ ਇਸਰਾਈਲ ਮਨਸੂਬੇ ਦੇ ਤਹਿਤ ਗਜ਼ਾ ਦੇ ਵਿੱਚ ਜੋ ਜ਼ੁਲਮ ਮਚਾਇਆ ਜਾ ਰਿਹਾ, ਜੋ ਭੁੱਖ, ਉਹ ਵੇਖੋ ਨਾ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੇ ਗਜ਼ਾ ਨੂੰ ਕਹਿਤ ਜ਼ਦਾ ਇਲਾਕਾ ਹੈ ਜਿਹੜਾ ਉਹ ਕਰਾਰ ਦੇ ਦਿੱਤਾ ਹੈ। ਹੁਣ ਭੁੱਖ ਦੇ ਨਾਲ ਉੱਥੇ ਮੌਤਾਂ ਹੋਣ ਰਹੀਆਂ ਨੇ। ਹੁਣ ਉੱਥੇ ਗਜ਼ਾ ਦੀ ਪੱਟੀ ਹੈ ਜਿਹੜੀ ਉੱਥੇ ਫਿਰ ਧੱਕਾ ਕੀਤਾ ਜਾ ਰਿਹਾ, ਧੱਕੇ ਦੇ ਨਾਲ ਲੋਕਾਂ ਨੂੰ ਬੇਦਖਲ ਕੀਤਾ ਜਾ ਰਿਹਾ, ਉਹਨਾਂ ਦੇ ਘਰਾਂ ਤੇ ਕਬਜ਼ਾ ਕਰਕੇ ਉੱਥੇ ਯਹੂਦੀ ਬਸਤੀਆਂ ਵਸਾਈਆਂ ਜਾ ਰਹੀਆਂ। ਔਰ ਨਾਲ ਨੇਤਨਯਾਹੂ ਉਹਨਾਂ ਦਾ ਆਖਣਾ ਹੈ ਕਿ ਜੋ ਮਰਜ਼ੀ ਹੋ ਜਾਵੇ, ਹਮਾਸ ਆਵੇ ਕਿਸੇ ਗੱਲ ਤੇ ਨਾ ਆਵੇ, ਮੈਂ ਇੱਥੋਂ ਸਫਾਇਆ ਕਰਕੇ ਰਹਿਣਾ ਇਹਨਾਂ ਫਲਸਤੀਨੀਆਂ ਦਾ ਔਰ ਇਹਨੂੰ ਗ੍ਰੇਟਰ ਇਸਰਾਈਲ ਬਣਾਉਣਾ ਹੈ ਔਰ ਇਸਰਾਈਲ ਦਾ ਹਿੱਸਾ ਬਣਾਉਣਾ ਹੈ। ਨਾਲ ਉਹ ਕਹਿ ਲਵੋ ਕਿ ਉਰਦਨ ਦੇ ਨਾਲ ਵੀ ਗੱਲਬਾਤ ਇੱਕ ਪਾਸੇ ਚੱਲ ਰਹੀ ਹੈ। ਸਊਦੀ ਅਰਬ ਦੇ ਵਿੱਚ ਇਸ ਮਾਮਲੇ ਦੇ ਉੱਤੇ ਈਰਾਨ ਨੇ,
ਫਲਸਤੀਨ ਨੇ ਔਰ ਤੁਰਕੀ ਨੇ ਸਾਰੇ ਇਸਲਾਮੀ ਮੁਲਕਾਂ ਨੂੰ ਇਕੱਠਾ ਕੀਤਾ। ਸਾਊਦੀ ਅਰਬ ਨੇ ਸਭ ਤੋਂ ਪਹਿਲਾਂ ਸਾਊਦੀ ਅਰਬ ਨੇ 2 ਟੋਕ ਲਫ਼ਜ਼ਾਂ ਦੇ ਵਿੱਚ ਗ੍ਰੇਟਰ ਇਸਰਾਈਲ ਮਨਸੂਬੇ ਨੂੰ ਰੱਦ ਕਰ ਦਿੱਤਾ। ਉਸ ਤੋਂ ਬਾਅਦ ਪਾਕਿਸਤਾਨ, ਜਿਹਨੇ ਅਜੇ ਤੱਕ ਇਸਰਾਈਲ ਨੂੰ ਮੰਨਿਆ ਨਹੀਂਗਾ, ਉਹਨੇ ਵੀ ਇਸ ਮਨਸੂਬੇ ਨੂੰ ਰੱਦ ਕਰ ਦਿੱਤਾ। ਇਸ ਮੌਕੇ ਤੇ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਨੇ ਜਿਹੜੀ ਇਸ ਇਕੱਠ ਦਾ ਹਿੱਸਾ ਸਨ ਔਰ ਉਹਨਾਂ ਨੇ ਆਖਿਆ ਕਿ ਗਜ਼ਾ 'ਚ ਜੋ ਜ਼ੁਲਮ ਹੋਣ ਡਿਆ ਲੋਕੀ ਉਹਦੇ ਤੋਂ ਅੱਖਾਂ ਨਾ ਮਿਟਣ। ਯਾਦ ਰਵੇ ਕਿ ਇਸ ਮਿਟਣ ਉਸ ਵੇਲੇ ਹੋਇਆ ਹੈ ਜਦੋਂ ਗਜ਼ਾ ਦੇ ਨਾਸਰ ਹਸਪਤਾਲ ਦੇ ਉੱਤੇ ਬਕਾਇਦਾ ਇਸਰਾਈਲ ਵੱਲੋਂ ਹਮਲਾ ਕੀਤਾ ਗਿਆ। 20 ਮੌਤਾਂ ਹੋਈਆਂ ਨੇ ਔਰ ਉਹਨਾਂ ਦੇ ਵਿੱਚ 4 ਪੱਤਰਕਾਰ ਨੇ ਜਿਹੜੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਔਰ ਇਹਦੇ ਤੇ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਨੇ, ਉਹਨਾਂ ਨੇ ਆਖਿਆ ਕਿ ਇੱਕ ਡਰਾਉਣਾ ਖਰਾਬ ਆ ਜਿਹੜਾ ਮੈਂ ਨਹੀਂ ਵੇਖ ਸਕਦਾ, ਇਹ ਸਭ ਕੁਝ ਹੁਣ ਬੰਦ ਹੋਣਾ ਚਾਹੀਦਾ। ਉਸ ਸਮੇਂ ਉਧਰ ਇਹ ਸਾਰੇ ਰਲ ਕੇ ਬੈਠੇ ਸੀਗੇ। ਪਾਕਿਸਤਾਨ ਵੱਲੋਂ ਜਿਹੜੀਆਂ ਸਲਾਹਾਂ ਆਈਆਂ ਨੇ ਉਹਨਾਂ ਦੇ ਵਿੱਚ ਇਹ ਹੈ ਕਿ ਗਜ਼ਾ ਔਰ ਕਬਜ਼ੇ ਵਾਲਾ ਫਲਸਤੀਨ ਆ ਜਿਹੜਾ, ਉਹਦੇ ਇਲਾਕਿਆਂ ਨੂੰ ਇੱਕ ਵਾਰ ਪੂਰੀ ਪੱਕੀ ਜੰਗਬੰਦੀ ਹੈ ਜਿਹੜੀ ਉਹ ਉੱਥੇ ਕੀਤੀ ਜਾਏ। ਦੂਜੀ ਮੰਗ ਪਾਕਿਸਤਾਨ ਵੱਲੋਂ ਇਹ ਕੀਤੀ ਗਈ ਹੈ ਕਿ ਇਨਸਾਨੀ ਪੱਧਰ ਦੇ ਉੱਤੇ ਉੱਥੋਂ ਦੇ ਲੋਕਾਂ ਤੱਕ ਇਮਦਾਦ ਜਾਣ ਦਿੱਤੀ ਜਾਏ। ਉਸ ਇਮਦਾਦ ਦੇ ਰਾਹ 'ਚ ਰੁਕਾਵਟਾਂ ਨਾ ਖੜੀਆਂ ਕੀਤੀਆਂ ਜਾਣ, ਰੋਕ ਟੋਕ ਜਿਹੜੀ ਉਹ ਨਾ ਹੋਵੇ। ਕੋਈ ਵੀ ਮੁਲਕ ਕਿੰਨੀ ਵੀ ਇਮਦਾਦ ਪੜਾਉਣਾ ਚਾਹੁੰਦਾ ਆ, ਉਹ ਇਮਦਾਦ ਉੱਥੇ ਪਹੁੰਚਣ ਦਿੱਤੀ ਜਾਏ। ਤੀਸਰੀ ਮੰਗ ਪਾਕਿਸਤਾਨ ਨੇ ਆਖਿਆ ਕਿ ਫਲਸਤੀਨੀ ਪਨਾਹ ਗੁਜ਼ੀਨ ਨੇ ਜਿਹੜੇ, ਉਹਨਾਂ ਦੇ ਵਾਸਤੇ UN ਯੂਨਾਈਟਿਡ ਨੇਸ਼ਨ ਜਿਹੜੇ ਰਿਫਿਊਜੀਜ਼ ਨੇ ਜਾਂ ਕਹਿ ਲਓ ਉਹਨਾਂ ਦੀ ਹਮਾਇਤ ਕਰਦਿਆਂ ਹੋਇਆਂ ਅੱਗੇ ਆਵੇ। ਜਬਰੀ ਬੇਦਖਲੀ ਔਰ ਧੱਕਾ ਹੈ ਜਿਹੜਾ ਉਹ ਕਰਕੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਨਾ ਕੱਢਿਆ ਜਾਏ। ਗੈਰ ਕਾਨੂੰਨੀ ਆਬਾਦਕਾਰੀ ਹੈ ਜਿਹੜੀ, ਇਹਨੂੰ ਮੁਕਾਇਆ ਜਾਏ। ਪਾਕਿਸਤਾਨ ਦੀ 5ਵੀਂ ਮੰਗ ਇਹ ਹੈ ਕਿ ਗਜ਼ਾ ਦੇ ਵਿੱਚ ਜੋ ਤਬਾਹੀ ਫਿਰ ਚੁੱਕੀ ਹੈ, ਇਹਨੂੰ ਫਿਰ ਤੋਂ ਬਣਾਉਣ ਲਈ ਦੁਨੀਆ ਆਪਣਾ ਕਿਰਦਾਰ ਅਦਾ ਕਰੇ ਔਰ ਇਹਨੂੰ ਉਸਾਰਨ ਵਾਸਤੇ ਅੱਗੇ ਆਵੇ। ਫਿਰ ਆਖਿਆ ਗਿਆ ਹੈ ਕਿ 2 ਰਿਆਸਤੀ ਹੱਲ, ਯਾਨੀ ਠੀਕ ਹੈ ਫਲਸਤੀਨ ਬਣਾ ਕੇ ਇਹ ਸਾਰੇ ਇਲਾਕੇ ਜਿਨ੍ਹਾਂ ਤੇ ਕਬਜ਼ਾ ਧੱਕੇ ਨਾਲ ਇਸਰਾਈਲ ਨੇ ਕੀਤਾ ਉਹ ਛੱਡ ਕੇ ਫਲਸਤੀਨ ਡਿਕਲੇਅਰ ਕਰ ਦਿੱਤਾ ਜਾਂਦਾ ਤੇ ਫਿਰ ਪਾਕਿਸਤਾਨ ਵੀ ਇਸਰਾਈਲ ਨੂੰ ਮੰਨ ਲੇਗਾ। ਅਸੀਂ ਦੁਨੀਆ ਦੇ ਇਸ ਸਲਾਹ ਤੇ ਇੱਕ ਹਾਂ ਕਿ 2 ਰਿਆਸਤੀ ਹੱਲ ਯਾਨੀ ਇਸਰਾਈਲ ਫਲਸਤੀਨ ਇਹਨਾਂ ਦੇ ਕਿਆਮ ਨੂੰ ਮੰਨ ਲਿਆ ਜਾਏ। ਔਰ ਆਖਰੀ ਆਖਿਆ ਕਿ ਇਸਰਾਈਲ ਨੇ ਕਿਉਂਕਿ ਜੰਗੀ ਜੁਰਮ ਕੀਤੇ ਨੇ, ਜ਼ੁਲਮਾਂ ਦੀ ਇੰਤਹਾ ਕੀਤੀ ਹੈ, ਇਸ ਕਰਕੇ ਉਹਨੂੰ ਇਨਸਾਫ ਤੇ ਕਟਹਿਰੇ 'ਚ ਲਿਆਉਣਾ ਚਾਹੀਦਾ ਹੈ। ਅਗਲੀ ਖਬਰ ਲੈ ਬਾਅਦ ਮਸੂਦ ਭਾਰਤ ਸਿੰਤਾਸ ਮਨਸੂਬੇ ਨੂੰ ਮੁਕਾਉਣ ਦਾ ਐਲਾਨ ਕਰ ਰਿਹਾ ਹੈ ਤੇ ਨਾਲ ਸਤਲੁਜ ਦਰਿਆ 'ਚ ਪਾਣੀ ਛੱਡਣ ਵਾਲੀਆਂ ਵੀ ਖਬਰਾਂ ਲੱਭ ਰਹੀਆਂ ਨੇ ਉਧਰੋਂ। ਤੇ ਆਖਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਕਈ ਇਲਾਕੇ ਜਿਹੜੇ ਨੇ ਇਹ ਪਾਣੀ ਛੱਡਣ ਦੇ ਕਰਕੇ ਡੁੱਬ ਗਏ ਨੇ। ਜੀ ਬਿਲਕੁਲ, ਇਹ ਤੁਸੀਂ ਕਸੂਰ ਸ਼ਹਿਰ ਦੇ ਸਤਲੁਜ ਕੰਢੇ ਵਾਸਤੇ ਪਿੰਡਾਂ ਤੋਂ ਸ਼ੁਰੂ ਹੋ ਜਾਓ ਤੇ ਉਹ ਬਾਵਲ ਨਗਰ ਤੱਕ ਜਿੰਨੇ ਹੈ ਨੇ, ਬਾਵਲਪੁਰ ਦੇ ਵਿੱਚੋਂ ਜਿੱਥੋਂ ਦੀ ਸਤਲੁਜ ਲੰਘਦਾ ਆ ਉੱਥੇ ਤੱਕ ਰੋਡ ਆ ਚੁੱਕਿਆ ਹੈ। ਬਹੁਤ ਸਾਰੇ ਪਿੰਡ ਨੇ ਜਿਹੜੇ ਉਹਨਾਂ ਦੇ ਵਿੱਚ ਪਾਣੀ ਕਈ ਫੁੱਟ ਖਲੋਤਾ ਆ। ਜਿਹੜੇ ਕੱਚੇ ਬੰਦ ਸਨ ਯਾਨੀ ਡੱਕੇ, ਉਹ ਟੁੱਟ ਚੁੱਕੇ ਨੇ। ਫਸਲਾਂ ਨੇ ਜਿਹੜੀਆਂ ਉਹ ਖੜੀਆਂ ਖਲੋਤੀਆਂ ਦਾ ਨੁਕਸਾਨ ਹੋਇਆ ਹੈ। ਬਹੁਤ ਦਰਦਨਾਕ ਕਿਸਮ ਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੇਖਣ ਨੂੰ ਲੱਭ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਮਾਲ ਡੰਗਰ ਆ ਜਿਹੜਾ ਮੱਝਾਂ ਰੁੜਦੀਆਂ ਜਾ ਰਹੀਆਂ, ਬਿਆਨ ਕਰ ਰਹੀਆਂ ਨੇ, ਲੋਕ ਛੱਤਾਂ ਤੇ ਖਲੋਤੇ ਨੇ, ਚੀਕ ਚੁਹਾੜਾ ਪੈ ਰਿਹਾ ਹੈ। ਮਦਦ ਦੀ ਆਸ ਉਮੀਦ ਰੱਖੀ ਹੈ। ਇਹ ਸਤਲੁਜ ਦਰਿਆ ਦੇ ਵਿੱਚ ਆਉਣ ਵਾਲਾ ਹੜ੍ਹ ਹੈ ਜਿਹੜਾ ਉਹਦੇ ਤੋਂ ਬਾਅਦ ਇਹ ਮਾਮਲੇ ਬਣੇ ਨੇ। ਭਾਰਤ ਸਿੰਧਾ ਸਮਝੌਤੇ ਨੂੰ ਤਾਂ ਮੁਕਾ ਚੁੱਕਿਆ ਆ, ਇਸ ਕਰਕੇ ਇੰਡਸ ਕਮਿਸ਼ਨ ਆ ਜਿਹੜਾ ਉਹਦੇ ਰਾਹੀਂ ਉਹਨਾਂ ਨੇ ਇਤਲਾਹ ਨਹੀਂ ਦਿੱਤੀ ਪਾਕਿਸਤਾਨ ਨੂੰ ਕਿ ਅਸੀਂ ਪਾਣੀ ਛੱਡਣ ਲੱਗੇ ਆ। ਉਹਨਾਂ ਨੇ ਸਫਾਰਤੀ ਪੱਖ ਯਾਨੀ ਪਾਕਿਸਤਾਨ ਔਰ ਇੰਡੀਆ ਦੇ ਆਪਸੀ ਜਿਹੜੇ ਸਫਾਰਤੀ ਰਾਬਤੇ ਨੇ, ਉਹਨਾਂ ਦਾ ਫਾਰਨ ਆਫਿਸ ਆ, ਸਾਡਾ ਫਾਰਨ ਆਫਿਸ ਆ, ਉੱਥੇ ਪਾਕਿਸਤਾਨ ਦੀ ਅੰਬੈਸੀ ਹੈ ਦਿੱਲੀ 'ਚ, ਇੱਧਰ ਇਸਲਾਮਾਬਾਦ 'ਚ ਇੰਡੀਆ ਦੀ ਹੈ। ਸੋ ਇਹ ਅੰਬੈਸੀ ਰਾਹੀਂ ਜਾਂ ਕਹਿ ਲਓ ਕਿ ਫਾਰਨ ਆਫਿਸ ਰਾਹੀਂ ਇਹ ਇਤਲਾਹ ਦਿੱਤੀ ਗਈ ਹੈ। ਇਹ ਸਿੰਧਾ ਸਮਝੌਤੇ ਦਾ ਜਿਹੜਾ ਇੰਡਸ ਕਮਿਸ਼ਨ ਆ ਉਹਦੇ ਰਾਹੀਂ ਇਹ ਇਤਲਾਹ ਨਹੀਂ ਦਿੱਤੀ ਗਈ। ਪਾਣੀ ਛੱਡ ਦਿੱਤਾ ਗਿਆ ਹੈ ਔਰ ਕਈ ਪਿੰਡਾਂ ਦੇ ਰੁੜਨ ਦੀਆਂ ਇਤਲਾਹਾਂ ਲੱਭ ਰਹੀਆਂ ਜੀ। ਮਸੂਦ ਇਹ ਖਬਰ ਮੇਰੇ ਕੋਲ ਵੀ ਹੈ ਕਿ ਪਾਕਿਸਤਾਨ ਦੇ ਵਿੱਚ ਜ਼ਿੰਦਗੀ ਜਿਹੜੀ ਹੈ ਨਾ, ਕਹਿ ਲਓ ਕਿ ਜਿਹੜੀ ਹਯਾਤੀ ਆ ਉਹ 30 ਰੁਪਏ ਮੁੱਲ ਹੋ ਗਈ ਹੈ। ਮਤਲਬ ਤੋਂ ਮੌਤ ਜਿਹੜੀ ਤੁਸੀਂ ਖਰੀਦਣੀ ਹੋ ਤਾਂ 30 ਰੁਪਏ 'ਚ ਲੱਭ ਜੂਗੀ। ਇਹ ਇੱਕ ਖਬਰ ਬੜੀ ਸਾਹਮਣੇ ਆ ਰਹੀ, ਸੋਸ਼ਲ ਮੀਡੀਆ ਤੇ ਪਹਿਲੇ ਸਾਹਮਣੇ ਸੀ, ਫਿਰ ਉਸ ਤੋਂ ਬਾਅਦ ਪਾਕਿਸਤਾਨੀ ਮੀਡੀਆ ਤੇ ਵੀ ਆਈ, ਪਰ ਪਹਿਲੇ ਸੋਸ਼ਲ ਮੀਡੀਆ ਤੇ ਗਰਦਿਸ਼ ਕਰਦੀ ਰਹੀ ਹੈ ਖਬਰ ਕਿ 2 ਭਰਾ ਜਿਹੜੇ ਨੇ ਉਹਨਾਂ ਨੇ ਜਿੱਦਾਂ ਰੇਹੜੀ ਲਾਈ ਹੁੰਦੀ ਬਾਹਰ ਕਿਸੇ ਨੇ ਤੇ ਉਹਨਾਂ ਦੇ ਕੋਲ ਜਾ ਕੇ ਕੇਲੇ ਖਰੀਦਣ ਗਏ ਨੇ। ਕੇਲੇ ਜੀ 130 ਰੁਪਏ ਦਰਜਨ ਜਿਹੜੇ ਨੇ ਅਗਲੇ ਬੰਦੇ ਨੇ ਆਖਿਆ ਹੈਗਾ, ਜਿਹੜਾ ਵੇਚਣ ਵਾਲਾ ਸੀ। ਉਹ ਬਸ ਮੁੱਲ ਕਰਦਿਆਂ ਉਹਨੇ ਆਖਿਆ ਕਿ ਜੀ ਮੈਂ 100 ਦਿਆਂਗਾ, 30 ਨਹੀਂ ਉਤਲੇ ਪੈਸੇ ਦਿੱਤੇ ਤੇ ਇੰਨੇ ਚ ਉਹਨਾਂ ਦੀ ਕਹਿ ਲਓ ਮੂੰਹ ਮਾਰੀ ਹੋ ਗਈ, ਜ਼ਰਾ ਜ਼ਿਆਦਾ ਗੱਲਬਾਤ ਹੋ ਗਈ। ਜਿਹੜਾ ਫੇਰੀ ਲਾਉਣ ਵਾਲਾ ਸੀ ਜਾਂ ਰੇਹੜੀ ਜਿਹਨੇ ਲਾਈ ਹੋਈ ਸੀ, ਉਹਨੇ ਆਪਣੇ ਕੁਛ ਜਿਹੜੇ ਯਾਰ ਨੇ ਜਿਨ੍ਹਾਂ ਨੂੰ ਕਾਲ ਕਰਕੇ ਸੱਦਿਆ, ਜਿਹੜੇ ਕਿ ਕਿਤੇ ਕ੍ਰਿਕਟ ਖੇਡਣ ਡਏ ਸਨ, ਠੀਕ ਹੈ, ਉਹ ਆਪਣੇ ਬੱਲੇ ਬੁੱਲੇ ਨਾਲ ਲੈ ਕੇ ਆਏ। ਉਹਨਾਂ ਨੇ ਉੱਥੇ ਹੀ ਉਹ ਜਿਹੜੇ ਖੜੇ ਖਰੀਦਾਰ ਨੇ, ਜਿਹੜੇ ਗਾਹਕ ਨੇ, ਉਹਨੂੰ ਦੱਸੋ ਉਹਨੂੰ ਜਿਹੜਾ ਬੱਲੇ ਮਾਰ ਕੇ ਤੇ ਇੱਕ ਨੂੰ ਤੇ ਥਾਂ ਤੇ ਹੀ ਮਾਰ ਦਿੱਤਾ, ਦੂਜੇ ਨੂੰ ਵੇਲੇ ਸਿਰ ਹਸਪਤਾਲ ਲੈ ਕੇ ਗਏ। ਪਰ ਕਹਿੰਦੇ ਨੇ ਸੁਣਨ ਚ ਆ ਰਿਹਾ ਕਿ ਦੂਸਰਾ ਵੀ ਜਿਹੜਾ ਉਹ ਜਾਨ ਬਰ ਨਹੀਂ ਰਿਹਾ, ਉਹ ਵੀ ਆਪਣੀ ਜਾਨ ਦੀ ਬਾਜ਼ੀ ਹਾਰ ਗਿਆ। ਪਰ ਇਸ ਤੋਂ ਵੱਡਾ ਅਲਮੀਆ ਇਹ ਵੀ ਮਸੂਦ ਕਿ ਉੱਥੇ ਮੌਜੂਦ ਲੋਕਾਂ ਨੇ ਅੱਗੇ ਵੱਧ ਕੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਰਿਆਂ ਦੇ ਮੋਬਾਈਲਾਂ ਦੇ ਕੈਮਰੇ ਆਨ ਸਨ। ਬਸ ਇਹ ਪ੍ਰਵੀਨ ਜੀ ਕਿਸੇ ਪਾਸਿਓਂ ਵੀ ਇਹ ਲੋਕ ਇਨਸਾਨ ਅਖਵਾਨ ਦੇ ਹੱਕਦਾਰ ਹੈ ਨੇ। ਇੱਕ ਜ਼ੂੰਬੀਜ਼ ਬਣ ਗਿਆ ਹੈ ਇਹ ਮੁਆਸ਼ਰਾ, ਕਿਉਂਕਿ ਉਹ ਵੇਚਣ ਵਾਲਾ ਭਾਤਾ ਤੇ ਹੁੰਦਾ, ਹਰ ਰੇੜੀ ਤੇ ਹੁੰਦਾ, ਹਰ ਦੁਕਾਨ ਤੇ ਹੁੰਦਾ, ਹਰ ਸੌਦੇ ਦੇ ਨਾਲ ਹੁੰਦਾ ਹੈ। ਮੇਰਾ ਖਿਆਲ ਹੈ ਕਿ ਪਿਆਰ ਜਿਹੜਾ ਇਹ ਜ਼ੁਬਾਨਦਾਰੀ ਦਾ ਅਸੂਲ ਆ,
ਉੱਥੇ ਤੁਸੀਂ ਗੁੰਡਾਗਰਦੀ ਕਰੋ, ਸੱਦ ਲਵੋ, ਨਹੀਂ ਸੌਦਾ ਪੁੱਗਦਾ ਤੇ ਬਸ ਠੀਕ ਹੈ, ਚਲੋ ਮੰਨਿਆ ਉਹ ਵੀ ਬੋਲੇ ਹੋਣਗੇ, ਲੇਕਿਨ ਇਹ ਬੁਲਾਰਾ ਇਹ ਹੈ ਕਿ ਕਿਸੇ ਨੂੰ ਮੌਤ ਦੇ ਮੂੰਹ 'ਚ ਧੱਕ ਦੋ। ਬਿਲਕੁਲ ਜੀ, ਸੋਸ਼ਲ ਮੀਡੀਆ ਤੇ ਵੀਡੀਓ ਮੇਰੇ ਵੀ ਨਜ਼ਰਾਂ ਤੋਂ ਗੁਜ਼ਰੀ ਹੈ, ਜਿੱਦਾਂ ਬੇਦਰਦੀ ਦੇ ਨਾਲ ਲਹੂ ਲੁਹਾਨ ਹੋਏ, ਪਹਿਲੇ ਤੋਂ ਉਹਨੂੰ ਪਿੱਛੋਂ ਆ ਕੇ ਸਿਰ 'ਚ ਬੱਲਾ ਮਾਰਿਆ ਗਿਆ ਕ੍ਰਿਕਟ ਬੈਟ, ਔਰ ਜੋ ਹੋਇਆ ਮੈਂ ਤਾਂ ਸੱਚੀ ਗੱਲ ਇਹ ਹੈ ਕਿ ਬਹੁਤ ਦਰਦਨਾਕ। ਉਹ ਮੁੰਡੇ ਜਿਹੜੇ ਨੇ ਦੋਵੇਂ ਮਸੂਦ ਕਸੂਰ ਦੇ ਸਨ ਤੇ ਲਾਹੌਰ ਸ਼ਹਿਰ ਦੇ ਵਿੱਚ ਘਰ ਨੂੰ ਜਾਣ ਦੇ ਸਨ, ਕਰ ਜਾਂਦੇ ਆ ਰਾਹ 'ਚ ਕੇਲੇ ਲਿੱਲੇ ਫਰੂਟ ਤੇ ਰਾਇਵਿੰਡ ਰੋਡ ਨਹੀਂ ਜੀ, ਰਾਇਵਿੰਡ ਤਹਿਸੀਲ ਆ ਲਾਹੌਰ ਦੀ, ਉੱਥੇ ਇਹ ਵਾਕਿਆ ਜਿਹੜਾ ਵਾਪਰਿਆ, ਔਰ ਮਾਰਨ ਵਾਲਾ ਜਿਹੜਾ ਜਿਹਨੇ ਇਹ 2 ਕਤਲ ਕੀਤੇ ਨੇ ਉਹਦੀ ਗ੍ਰਿਫਤਾਰੀ ਹੋ ਗਈ ਹੈ, ਔਰ ਬਾਕੀ ਜਿਹੜੇ ਉਹਨੇ ਕਾਲ ਕਰਕੇ ਸੱਦੇ ਸਨ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇ ਵੱਜ ਰਹੇ ਨੇ, ਲੱਭਿਆ ਜਾ ਰਿਹਾ ਉਹਨਾਂ ਨੂੰ। ਮੈਂ ਤਾਂ ਸਿਰਫ ਦਿਲੋਂ ਇੱਕ ਹੀ ਗੱਲ ਹੈ ਕਿ ਰੱਬ ਕਰੇ ਕਿ ਇਸ ਮਾਮਲੇ 'ਚ ਇਨਸਾਫ ਹੋ ਜਾਏ। ਬਿਲਕੁਲ। ਤੇ ਅਗਲੀ ਖਬਰ ਇਹ ਲਵਾ ਦਿਆਂ ਮਸੂਦ, ਨਾ ਟ੍ਰੇਨਿੰਗ ਹੋਏ, ਨਾ ਕੋਈ ਸਹੂਲਤ ਹੋਏ, ਨਾ ਕੋਈ ਸਬਬ, ਨਾ ਕੋਈ ਸਪੋਰਟ, ਨਾ ਮਾਲੀ ਸਪੋਰਟ, ਨਾ ਸਰਕਾਰੀ ਸਰਪ੍ਰਸਤੀ, ਪਰ ਸੁਣਿਆ ਕਿ ਥਾਈਲੈਂਡ 'ਚ ਹੋਣ ਵਾਲੇ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ 5 ਪਾਕਿਸਤਾਨੀ ਬਾਡੀ ਬਿਲਡਰਸ ਨੇ ਸੋਨੇ ਦੇ ਤਮਗੇ ਜਿੱਤ ਲਏ ਨੇ, ਤੇ ਉਹਨਾਂ 'ਚ ਇੱਕ ਜਿਹੜਾ ਹੈ ਉਹ ਮਲਤਾਨ 'ਚ ਪੰਚਰ ਲਾਂਦਾ ਸੀ, ਜਿਹੜਾ ਕਾਰਾਂ ਦੇ ਜੀ ਬਿਲਕੁਲ ਫਰਾਸਤ ਅਲੀ ਨਾ ਹੈ ਇਹਦਾ ਜੀ। 6 ਪਾਕਿਸਤਾਨੀ ਬਾਡੀ ਬਿਲਡਰ ਇਸ ਮੁਕਾਬਲੇ 'ਚ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਗਏ, ਔਰ ਉਹਨਾਂ ਚੋਂ 6 ਚੋਂ 5 ਨੇ ਜਿਹੜੇ ਉਹ ਸੋਨੇ ਦੇ ਤਮਗੇ ਚੁੱਕ ਕੇ ਤੇ ਵਾਪਸ ਆਣਗੇ। ਔਰ ਪਾਕਿਸਤਾਨ ਦੇ ਅੱਡੋ ਅੱਡ ਸੂਬਿਆਂ ਦੇ ਨਾਲ ਤਾਲੁਕ ਸੀਗਾ। ਫਰਾਸਤ ਅਲੀ ਜੂਨੀਅਰ ਦੀ ਕੈਟਾਗਰੀ ਦੇ ਵਿੱਚ 75 ਕਿਲੋਗ੍ਰਾਮ ਦੀ ਕੈਟਾਗਰੀ 'ਚ ਇਹਨੇ 골ਡ ਮੈਡਲ ਜਿੱਤਿਆ ਆ। 51 ਸਾਲਾਂ ਦਾ ਇਜਾਜ਼ ਅਹਿਮਦ ਮਾਸਟਰ ਕੈਟਾਗਰੀ 'ਚ 골ਡ ਮੈਡਲ ਜਿੱਤ ਚੁੱਕਿਆ ਹੈ। ਫਿਜ਼ਾਨ ਗੋਲਾ ਜਿਹੜਾ ਉਹ ਸਪੋਰਟਸ ਫਿਜ਼ੀਕ ਦੇ ਵਿੱਚ 골ਡ ਮੈਡਲ ਜਿੱਤ ਚੁੱਕਿਆ ਆ। ਬਲੋਚਿਸਤਾਨ ਦੇ ਸ਼ਹਿਰ ਕੋਇਟਾ ਦੇ ਨਾਲ ਤਾਲੁਕ ਰੱਖਣ ਵਾਲਾ ਬਿਲਾਲ ਅਹਿਮਦ ਆ ਜਿਹੜਾ 180 ਸੈਂਟੀਮੀਟਰ ਕੈਟਾਗਰੀ 'ਚ ਸੋਨੇ ਦਾ ਤਮਗਾ ਜਿੱਤਿਆ, ਜਦਕਿ ਸ਼ਕੀਲ ਅਹਿਮਦ 182 ਸੈਂਟੀਮੀਟਰ ਕੈਟਾਗਰੀ 'ਚ ਸੋਨੇ ਦਾ ਤਮਗਾ ਜਿੱਤਿਆ। ਔਰ ਬਿਲਕੁਲ ਜਿਹੜਾ ਤੁਸੀਂ ਦੱਸਿਆ ਇਸ ਮੁੰਡੇ ਦਾ ਪਿਓ ਨਿੱਕਿਆਂ ਹੁੰਦਿਆਂ ਮਰ ਗਿਆ ਸੀਗਾ। ਲੈਂਦੇ ਪੰਜਾਬ ਦੇ ਜ਼ਿਲ੍ਹੇ ਮੁਲਤਾਨ ਦੇ ਨਾਲ ਇਹਦਾ ਤਾਲੁਕ ਆ। ਪਿਓ ਦੇ ਮਰਨ ਤੋਂ ਬਾਅਦ ਇਹਨੇ ਆਪਣੇ ਬੂਹੇ ਦੇ ਸਾਹਮਣੇ ਔਜ਼ਾਰ ਜ਼ੂਰ ਰੱਖ ਕੇ ਨਾ ਤੇ ਪੈਂਚਰ ਲਾਉਣੇ ਸ਼ੁਰੂ ਕਰ ਦਿੱਤੇ ਆਪਣੀ ਕੰਧ ਦੇ ਪਰਛਾਵੇਂ ਲੱਗਦੇ ਰਹੇ, ਤੇ ਉਹ ਜਦੋਂ ਪੈਂਚਰ ਲਾਉਣੇ ਸ਼ੁਰੂ ਕੀਤੇ ਸਿਹਤ ਬਹੁਤ ਮਾੜੀ ਹੋ ਗਈ। ਡਾਕਟਰ ਨੂੰ ਚੈੱਕ ਕਰਾਇਆ ਤੇ ਡਾਕਟਰ ਨੇ ਆਖਿਆ ਕਿ ਖੁਰਾਕ ਔਰ ਵਰਜ਼ਿਸ਼ ਕਰਾਓ, ਅਦਰਵਾਈਜ਼ ਇਹ ਮੁੰਡਾ ਜਿਹੜਾ ਸੋਖੜੇ ਦਾ ਸ਼ਿਕਾਰ ਹੋ ਜਾਏਗਾ। ਮਾਂ ਨੇ ਲਾਗੇ ਹੀ ਇੱਕ ਜਿਮ ਸੀਗਾ, ਉੱਥੇ ਆਖਿਆ ਕਿ ਚਲਾ ਜਾਇਆ ਕਰੋ। ਜਿਮ ਵਾਲੇ ਤੇ ਮਿੰਤਰਲਾ ਕੀਤਾ, ਉਹਨੇ ਆਖਿਆ ਠੀਕ ਹੈ ਆ ਜਾਇਆ ਕਰੇ, ਮੇਰੇ ਜਿਮ ਦੀ ਸਫਾਈ ਕਰਿਆ ਕਰੇ ਸੁਬਾਹ ਸ਼ਾਮ। ਫਿਰ ਮੈਂ ਇਹਨੂੰ ਥੋੜਾ ਜਿਹਾ ਉਹ ਕਹਿੰਦਾ ਸੁਬਾਹ ਸ਼ਾਮ ਮੈਂ ਸਫਾਈ ਕਰਨੀ, ਪੈਂਚਰ ਸਾਰਾ ਦਿਨ ਲਾਉਣੀ, ਸ਼ਾਮ ਨੂੰ ਜਦੋਂ ਜਾਣਾ ਤੇ ਉਹਨੇ ਕਹਿਣਾ ਬਸ 15 ਮਿੰਟ ਦਾ ਦਵਾ ਲਾ, ਮੈਂ ਬੰਦ ਕਰਨਾ ਹੈ। ਫਿਰ ਇਹ ਉਹ ਜਦੋਂ ਚਲਾ ਜਾਂਦਾ ਸੀ, ਫਿਰ ਮੈਂ ਲੁੱਕ ਕੇ ਚੋਰੀ ਛੁਪੇ ਇਹ ਸਾਰਾ ਕੰਮ ਜਿਹੜਾ ਕਰਦਾ ਸਾਂ, ਬਾਡੀ ਬਿਲਡਿੰਗ ਕਰਦਾ ਰਿਹਾ। ਇਹ ਜਿਹੜੀ ਥਾਈਲੈਂਡ 'ਚ ਪ੍ਰਵੀਨ ਹੋਈ ਹੈ ਨਾ ਏਸ਼ੀਅਨ ਚੈਂਪੀਅਨਸ਼ਿਪ, ਇਹਦੇ ਵਾਸਤੇ ਇਸਲਾਮਾਬਾਦ ਜਾਣ ਦਾ ਕਿਰਾਇਆ ਵੀ ਨਹੀਂ ਸੀ ਇਸ ਮੁੰਡੇ ਕੋਲ, ਔਰ 15,000 ਰੁਪਇਆ ਉਸ ਪਿੰਡ 'ਚੋਂ ਉਧਾਰ ਲੈ ਕੇ ਇਸਲਾਮਾਬਾਦ ਤੱਕ ਕੱਪੜਿਆ। ਫਿਰ ਅੱਗੋਂ ਪਾਕਿਸਤਾਨੀ ਸਰਕਾਰ ਨੇ ਟਿਕਟਾਂ ਹੋਟਲ ਉਰਾ ਕਰਕੇ ਤੇ ਥਾਈਲੈਂਡ ਪੜਾਇਆ, ਔਰ ਉਤੋਂ ਹੁਣ ਇਹ 골ਡ ਮੈਡਲ ਲੈ ਕੇ ਵਾਪਸ ਆਏਗਾ 5 ਦੇ 5। ਇਹ ਟੈਲੈਂਟ ਜਿਹੜਾ ਇਹਨੂੰ ਕਦਰ ਨਹੀਂ ਲੱਭੀ, ਲੇਕਿਨ ਖੁਸ਼ੀ ਦੀ ਗੱਲ ਇਹ ਹੈ ਕਿ ਗਰੀਬਾਂ ਦੇ ਬਾਲ ਟੈਲੈਂਟ ਇਹ ਸਾਹਮਣੇ ਜਿਹੜਾ ਆਇਆ ਆ, ਮੇਰਾ ਦਿਲ ਇਹਦੇ ਤੇ ਬਹੁਤ ਖੁਸ਼ ਹੈ ਜੀ ਮਸੂਦ। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦਾ ਵੇਲਾ ਗਿਆ ਮੁੱਕ, ਤੇ ਅਸੀਂ ਆਪਣੇ ਸਰੋਤਿਆਂ ਕੋਲ ਇਜਾਜ਼ਤ ਚਾਹਣੀ, ਪਰ ਉਸ ਤੋਂ ਪਹਿਲੇ ਅਸੀਂ ਆਪਣੇ ਸਰੋਤਿਆਂ ਨੂੰ ਇਹ ਆਖੀਦਾ ਹੁੰਦਾ ਹੈ ਕਿ ਪੰਜਾਬੀ ਰੇਡੀਓ USA ਦੇ ਸਭ ਡਿਜੀਟਲ ਨੈਟਵਰਕਸ ਤੇ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ ਅਤੇ YouTube ਤੇ ਸਾਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰ ਲਓ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਤੇ ਹੁਣ ਸਾਨੂੰ ਦਿਓ ਇਜਾਜ਼ਤ, ਮੈਨੂੰ ਪਰਵੀਨ ਮਸੂਦ ਨੂੰ ਤੇ ਮੇਰੇ ਨਾਲ ਮਸੂਦ ਮਲੀ ਸਾਹਿਬ ਨੇ। ਆਉਂਦੀ ਮੁਲਾਕਾਤ ਅਗਲੀ ਜੀ, ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।